ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਪ੍ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਆਖਿਰ ਜਿਸ ਗੱਲ ਦਾ ਡਰ ਸੀ ਉਹੀ ਹੋ ਰਿਹਾ ਹੈ। ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਨੂੰ ਲਾਂਬੇ ਕਰਨ ਤੋਂ ਬਾਅਦ ਬਾਕੀ ਜਥੇਦਾਰਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਪਾਉਣ ਵੱਲ ਕਦਮ ਅੱਗੇ ਵਧਾਇਆ ਹੈ। ਨਾਨਕਸ਼ਾਹੀ ਕੈਲੰਡਰ ਤੇ ਮੁੜ ਵਿਚਾਰ ਕਰਨ ਦੇ ਬਹਾਨੇ ਨਾਲ ਇੱਕ ਐਸੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ RSS ਦੇ ਸਮਰਥਕਾਂ ਅਤੇ ਕੈਲੰਡਰ ਵਿਰੋਧੀਆਂ ਨੂੰ ਪਾਇਆ ਗਿਆ ਹੈ। ਜ਼ਾਹਰ ਹੈ ਇਸ ਕਮੇਟੀ ਦੀ ਸਿਫਾਰਿਸ਼ ਦੇ ਸਿਰ ਤੇ ਨਾਨਕਸ਼ਾਹੀ ਕੈਲੰਡਰ ਦਾ ਮੁਕੰਮਲ ਭੋਗ ਪਾ ਦਿੱਤਾ ਜਾਵੇਗਾ ਅਤੇ ਹਿੰਦੂ ਕੈਲੰਡਰ ਵਾਪਸ ਲਾਗੂ ਕੀਤਾ ਜਾਵੇਗਾ। ਵਿਊਅਰਸ, ਅੱਜ ਅਸੀਂ ਇਸ ਮੁੱਦੇ ਅਤੇ ਹੋਰ ਅਹਿਮ ਵਿਸ਼ੇਸ਼ ਮੁੱਦਿਆਂ ਤੇ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾਵਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਦਲ ਖਾਲਸਾ ਜਥੇਬੰਦੀ ਦੇ ਜਨਰਲ ਸਕੱਤਰ ਸਰਦਾਰ ਸਰਬਜੀਤ ਸਿੰਘ ਕੁਮਾਨ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਅੰਮ੍ਰਿਤਸਰ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਤੇ ਜਥੇਦਾਰਾਂ ਵੱਲੋਂ ਬਣਾਈ ਗਈ ਕਮੇਟੀ ਸੰਬੰਧੀ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੋਗੇ? ਇਸ ਕਮੇਟੀ ਦੇ ਜਿੰਨੇ ਨੌ ਆਪਾਂ ਆਪਣੇ ਸਾਹਮਣੇ ਆਏ ਨੇਗੇ ਜੀ, ਉਹਨਾਂ ਵਿੱਚ ਬਹੁਤੇ ਜ਼ਿਆਦਾ ਭਾਰੂ ਪਹਿਲਾਂ ਹੀ ਇਹ ਮਿਥ ਲਿਆ ਗਿਆ ਹੈਗਾ ਵੀ ਕੈਲੰਡਰ ਦਾ ਭੋਗ ਕਿਉਂਕਿ ਪਾਉਣਾ ਹੈ। ਹਾਂਜੀ, ਨਿਸ਼ਾਨਾ ਜਦੋਂ ਪਹਿਲਾਂ ਮਿਥਿਆ ਹੋਵੇ ਤਾਂ ਫਿਰ ਉਸ ਤਰ੍ਹਾਂ ਦੀ ਕਮੇਟੀ ਬਣਾਈ ਗਈ ਆ। ਤਾਂ ਕਮੇਟੀ ਇਹਨਾਂ ਨੇ ਪਹਿਲਾਂ ਹੀ ਇਹੋ ਜਿਹੇ ਬੰਦਿਆਂ ਦੀ ਭਰਮਾਰ ਵਾਲੀ ਬਣਾਉਣ ਦਾ ਨਿਸ਼ਚਾ ਕੀਤਾ ਹੋਇਆ ਜਿਹੜੇ ਕੈਲੰਡਰ ਦੇ ਮੁਖਾਲਫ ਨੇ, ਕੈਲੰਡਰ ਦੇ ਖਿਲਾਫ ਨੇ ਜੀ। ਜਿਹੜੇ ਬਿਕਰਮੀ ਕੈਲੰਡਰ ਜਿਹੜਾ ਪੁਰਾਣਾ ਹਿੰਦੂਵਾਦੀ ਕੈਲੰਡਰ ਵਾ ਸਿੱਖਾਂ ਸਿਰ ਥੋਪਣ ਦੇ ਲਈ ਪਹਿਲੇ ਦਿਨ ਤੋਂ ਹੀ ਸਰਗਰਮ ਨੇ ਗੇ, ਉਹ ਲੋਕ ਇਸ ਕਮੇਟੀ ਦੇ ਵਿੱਚ ਨੇ। ਤੇ ਜਿਹੜੇ ਦੋ ਚਾਰ ਨੌ ਪਾਏ ਗਏ ਨੇ ਜਾਂ ਪਾਏ ਜਾਣਗੇ, ਹਾਂਜੀ, ਉਹਨਾਂ ਦੀ ਸੁਣਵਾਈ ਕੋਈ ਨਹੀਂ ਹੋਣੀ, ਉਹਨਾਂ ਦੀ ਗੱਲ ਕੋਈ ਨਹੀਂ ਸੁਣਨੀ, ਕਿਉਂਕਿ ਜਿਹੜਾ ਪਹਿਲੋਂ ਵੀ ਇਸ ਤਰ੍ਹਾਂ ਦੀਆਂ ਕਮੇਟੀਆਂ ਜਿਹੜੀਆਂ ਬਣੀਆਂ ਨੇ, ਜਦੋਂ ਇਹ ਅਕਾਲੀ ਕਲਚਰ ਦੇ ਵਿੱਚੋਂ ਬਣਾਉਂਦੇ ਆ ਕਮੇਟੀਆਂ ਕਈ ਵਾਰੀ, ਤਾਂ ਉਦੋਂ ਇਹ ਬੜੀ ਇੱਕ ਵਿਉਂਤ ਜੀ ਦੇ ਨਾਲ ਕੰਮ ਕਰਦੇ ਆ ਜੀ। ਤੇ ਐਤਕੀ ਵੀ ਉਹੀ ਸਾਰਾ ਸਟਾਈਲ ਰੱਖਿਆ ਹੋਇਆ ਜੀ। ਤੇ ਇਸ ਕਮੇਟੀ ਵਿੱਚ ਸ਼ਾਮਲ ਹੋਏ ਸਿੱਖ ਜਿਹੜੇ ਹੋਣਗੇ, ਜਿਹੜੇ ਕੈਲੰਡਰ ਦੇ ਹਮੇਤੀ ਨੇ ਜਾਂ ਕੈਲੰਡਰ ਦੀ ਗੱਲ ਨੂੰ, ਨਾਨਕਸ਼ਾਹੀ ਕੈਲੰਡਰ ਦੀ ਗੱਲ ਨੂੰ ਸਮਝਦੇ ਆ ਕਿ ਸਿੱਖਾਂ ਦੇ ਵੱਖਰੇਪਣ ਦਾ ਇਹ ਪ੍ਰਤੀਕ ਹੈ, ਇਹਦਾ ਬਚਣਾ, ਇਹਦਾ ਰਹਿਣਾ ਬੜਾ ਜ਼ਰੂਰੀ ਆ, ਉਹਨਾਂ ਨੂੰ ਅਖੀਰ ਤੇ ਇਹ ਲੱਗਣ ਲੱਗ ਜਾਊਗਾ ਕਿ ਅਸੀਂ ਤਾਂ ਇਸ ਕਮੇਟੀ 'ਚ ਪੈ ਕੇ ਬੜੀ ਗਲਤੀ ਕਰ ਲਈ ਹੈ, ਕਿਉਂਕਿ ਗੱਲ ਸਾਡੀ ਕੋਈ ਸੁਣਦੇ ਨੀਗੇ ਤੇ ਸੱਚ ਨੂੰ ਇਹ ਸੁਣਨ ਨੂੰ ਮੰਨਣ ਨੂੰ ਤਿਆਰ ਨਹੀਂ। ਤੇ ਇਹਨਾਂ ਨੂੰ ਸਮਝ ਸਾਰੀ ਆ ਕਿ ਇਹ ਜਿਹੜਾ ਹੈਗਾ ਝੂਠ ਕੀ ਆ ਤੇ ਸੱਚ ਕੀ ਆ, ਪਰ ਜਿਹੜੀ ਸਾਡੀ ਕੋਈ ਸੁਣਵਾਈ ਹੈ ਨਹੀਂ ਤੇ ਅਸੀਂ ਕਿੱਥੇ ਫਸ ਗਏ ਆ। ਇਹ ਅਸਲ ਵਿੱਚ ਜਿਹੜੀ ਮੁੱਖ ਸਮੱਸਿਆ ਹੈਗੀ ਆ ਉਹਨੂੰ ਆਪਾਂ ਸਮਝੀਏ ਕਿ ਜਿਹੜਾ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੀ ਅਕਾਲੀ ਲੀਡਰਸ਼ਿਪ ਹੈ, ਬਾਦਲ ਦਲ ਦੀ ਅਗਵਾਈ ਹੇਠ, ਉਹਦੇ ਨਾਲ ਹੀ ਇਹ ਜਥੇਦਾਰ ਮੱਕੜ, ਸ਼੍ਰੋਮਣੀ ਕਮੇਟੀ, ਅਕਾਲ ਤਖਤ ਤੇ ਬਾਕੀ ਸਿੰਘ ਸਾਹਿਬਾਨ ਜਿਹੜੇ ਹੈ, ਇਹ ਰਲ ਮਿਲ ਕੇ RSS ਦੇ ਉਸ ਪੰਥ ਵਿਰੋਧੀ ਏਜੰਡੇ ਨੂੰ ਲਾਗੂ ਕਰਨ ਵਿੱਚ ਲੱਗੇ ਹੋਏ ਨੇ ਕਿ ਸਿੱਖਾਂ ਦੀ ਵੱਖਰੀ ਹੋਂਦ ਹਾਸੀ ਵਾਲੀਆਂ ਜਿਹੜੀਆਂ ਗੱਲਾਂ ਨੇ, ਜਿਹੜੀਆਂ RSS ਨੂੰ ਨਹੀਂ ਪ੍ਰਵਾਨ ਹੈਗੀਆਂ, ਉਹਨਾਂ ਨਿਸ਼ਾਨੀਆਂ ਨੂੰ, ਉਹਨਾਂ ਸਬੂਤਾਂ ਨੂੰ, ਉਹਨਾਂ ਪ੍ਰਤੀਕਾਂ ਨੂੰ ਕਿਵੇਂ ਮਿਟਾਇਆ ਜਾਵੇ। ਕਿਉਂਕਿ ਪਿਛਲੇ ਲੰਮੇ ਅਰਸੇ ਤੋਂ ਜਿਹੜੀਆਂ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇਗੀਆਂ ਜਿਨ੍ਹਾਂ ਨਾਲ ਆਪਣੀ ਕੌਮ ਦੇ ਵਿੱਚ ਜਿਹੜਾ ਅਸਲੀਅਤ ਆ, ਉਹ ਹਕੀਕਤ ਆ ਜਿਹੜੀ ਉਹ ਖੁੱਲੀ ਆ। ਖਾਸ ਤੌਰ ਤੇ ਜੂਨ 83 ਦੇ ਘੱਲੂ ਘਾਰੇ ਨੇ ਜਿਹੜਾ ਹੈਗਾ ਸਾਡੇ ਸਾਹਮਣੇ ਇਹ ਗੱਲ ਲੈ ਜਾਂਦੀ ਆ ਕਿ ਸਿੱਖਾਂ ਅਤੇ ਹਿੰਦੂਆਂ ਦੇ ਰਿਲੇਸ਼ਨ ਅਸਲ ਵਿੱਚ ਇੱਕ ਦੂਜੇ ਦੇ ਨਾਲ ਕਿਹੋ ਜਿਹੇ ਨੇ, ਕਿ ਅਸੀਂ ਉਹਦੇ ਗੁਲਾਮ 1947 ਤੋਂ ਔਰ ਆਪਣੀ ਆਜ਼ਾਦੀ ਲਈ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਤੇ ਇਹ ਸਾਰੇ ਜਿਹੜੇ ਵਖਰੇਵੇਂ ਨੇ, ਇਹ ਜਿਹੜੀਆਂ ਗੱਲਾਂ ਨੇ ਸਾਡੀ ਕੌਮ ਦੀ ਵੱਖਰੀ ਆਇਡੈਂਟਿਟੀ ਨੂੰ ਕਾਇਮ ਰੱਖਣ ਵਾਲੀਆਂ, ਉਹਨਾਂ ਚੋਂ ਇੱਕ ਨਾਨਕਸ਼ਾਹੀ ਕੈਲੰਡਰ ਇੱਕ ਅਹਿਮ ਮੱਧ ਵਾ। ਇਸ ਮੱਧ ਦਾ ਭੋਗ ਪਾਉਣ ਦੇ ਲਈ ਉਹਨਾਂ ਨੇ ਇਹ ਕਮੇਟੀ ਬਣਵਾਈ ਆ। ਔਰ ਇਹ ਕਮੇਟੀ ਇਹ ਤਾਂ ਆਪਾਂ ਨੂੰ ਤਾਂ ਪੜ੍ਹਨ ਨੂੰ ਜਾਂ ਪਤਾ ਲੱਗ ਰਿਹਾ ਹੈਗਾ ਕਿ ਇਹ ਇੱਥੋਂ ਬਣੀ ਆ, ਅਸਲ ਵਿੱਚ ਤਾਂ ਇਹ ਨਾਗਪੁਰ ਦੇ ਦਫ਼ਤਰ ਚੋਂ ਆਈ ਹੋਣੀ ਆ ਕਿ ਇਹਨਾਂ ਬੰਦਿਆਂ ਦੇ ਨਾਂ ਪਾ ਦਿਓ। ਜੀ ਜੀ, ਹਾਂਜੀ। ਇਹ ਕੈਲੰਡਰ ਦੇ ਬਾਰੇ ਆਪਾਂ ਨੂੰ ਬੜਾ ਹੋਣਾ ਚਾਹੀਦਾ ਹੈਗਾ ਕਿ ਪੰਥ ਨੇ ਆਪਦੀ ਵਿਲੱਖਣਤਾ ਦੀ ਨਿਸ਼ਾਨੀ ਜਿਹੜੀ ਹੈਗੀ ਕਾਇਮ ਰੱਖਣ ਲਈ ਉਹ ਜਿਹੜਾ ਸੰਘਰਸ਼ ਆ ਉਹ ਜਾਰੀ ਰੱਖਣ ਦੀ ਲੋੜ ਆ। ਔਰ ਸਾਨੂੰ ਇਸ ਗੱਲ ਦਾ ਹੋਣਾ ਚਾਹੀਦਾ ਕਿ ਜਿਵੇਂ ਇੱਕ ਸੈਮੂਅਲ P. ਹਟਿੰਗਟਨ ਦੀ ਕਿਤਾਬ ਆਈ ਪਿੱਛੇ ਜੇ, ਕਲੈਸ਼ ਆਫ ਸਿਵਲਾਈਜੇਸ਼ਨ, ਉਵੇਂ ਹੀ ਇੱਕ ਹਿੰਦੂ ਸੱਭਿਆਚਾਰ ਅਤੇ ਸਿੱਖ ਸੱਭਿਆਚਾਰ ਦੇ ਵਿੱਚ ਇੱਕ ਜੰਗ ਆ, ਇੱਕ ਲੜਾਈ ਹੋ ਰਹੀ ਆ। ਬਹੁਤ ਸਾਰੇ ਬੰਦੇ ਸਾਡੀ ਧਿਰ ਦੇ ਜਾਂ ਸਾਡੀ ਕੌਮ ਦੇ ਉਧਰਲੇ ਪਾਸੇ ਭੋਗ ਰਹੇ ਨੇ ਬਾਦਲ ਦਲ ਦੇ ਰਾਹੀਂ ਜਾਂ ਹੋਰ ਕਈ ਸੰਸਥਾਵਾਂ ਰਾਹੀਂ, ਪਰ ਖਾਲਸਾ ਪੰਥ ਲਈ, ਖਾਲਸਾ ਹਿੱਤਾਂ ਦੇ ਲਈ ਲੜਨ ਵਾਲੇ ਜਿਹੜੇ ਸਿੰਘ ਸੂਰਮੇ ਨੇ ਉਹ ਵੀ ਆਪਦੀ ਜ਼ਿੰਮੇਵਾਰੀ ਨਿਭਾ ਰਹੇ ਨੇ। ਔਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਆਪਾਂ ਆਪਣੇ ਫਰਜ਼ ਕਿਵੇਂ ਨਿਭਾਉਣੇ ਆ। ਅਸੀਂ ਸਾਰੇ ਨਾਨਕਸ਼ਾਹੀ ਕੈਲੰਡਰ ਦੀ ਰਾਖੀ ਦੇ ਲਈ, ਇਹਨੂੰ ਦੁਨੀਆ 'ਚ ਪ੍ਰਚਲਿਤ ਤੇ ਰੱਖੀ ਰੱਖਣ ਦੇ ਲਈ ਆਪਣੇ ਜਿਹੜੇ ਯਤਨ ਨੇਗੇ ਉਹ ਜਾਰੀ ਰੱਖਾਂਗੇ।
ਜੀ ਬਿਲਕੁਲ ਅਮੀ ਅਸੀਂ ਵੀ ਚਾਹੁੰਦੇ ਕਿ ਲੋਕਾਂ ਦੇ ਵਿੱਚ ਜ਼ਿਆਦਾ ਅਵੇਅਰਨੈਸ ਹੋਵੇ ਇਸ ਮੂਲ ਨਾਨਕ ਸ਼ਾਹੀ ਕੈਲੰਡਰ ਬਾਰੇ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਮੋਰ ਦੈਨ ਲਾਈਕ 20-30 ਹਿਸਟੋਰੀਕਲ ਗੁਰਦੁਆਰੇ ਨੇ ਉਸ ਪਾਕਿਸਤਾਨ ਪ੍ਰਬੰਧਕ ਕਮੇਟੀ ਨੂੰ ਵੀ ਇਹਨਾਂ ਨੇ ਵਿੱਚ ਨਹੀਂ ਲਿੱਤਾ ਜਾਂ ਮੈਂ ਅਮਰੀਕਾ ਦੀ ਵਿਹਾਫ ਨਾਲ ਵੀ ਗੱਲ ਕਰਾਂਗੀ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹਨਾਂ ਨੇ ਵਿੱਚ ਨਹੀਂ ਲਿੱਤਾ ਕਿਉਂਕਿ ਟਾਈਮ ਟੂ ਟਾਈਮ ਅਸੀਂ ਵੀ ਇਹਨਾਂ ਨੂੰ ਲੈਟਰਸ ਭੇਜਦੇ ਰਹਿੰਦੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਾਂ ਕਿ ਨਾਨਕ ਸ਼ਾਹੀ ਕੈਲੰਡਰ ਨੂੰ ਇਹ ਮੁੜ ਲਾਗੂ ਕਰਨ ਪਰ ਵੀਰ ਜੀ ਐਟ ਦਿਸ ਟਾਈਮ ਜਿੱਦਾਂ ਪੰਥਕ ਧਿਰਾਂ ਜਿਹੜੀਆਂ ਕਿ ਇਹ ਹਿੰਦੂ ਕੈਲੰਡਰ ਤੋਂ ਪੂਰੀ ਤਰ੍ਹਾਂ ਅਸੀਂ ਪੂਰੀ ਤਰ੍ਹਾਂ ਨਕਾਰਦੇ ਹਾਂ ਸਾਨੂੰ ਹੁਣ ਕੀ ਸਟੈਂਡ ਲੈਣ ਦੀ ਜ਼ਰੂਰਤ ਹੈ ਸਾਨੂੰ ਕੀ ਕਰਨਾ ਚਾਹੀਦਾ ਇਸ ਵੇਲੇ ਇੱਕ ਗਰਾਊਂਡ ਰਿਐਲਿਟੀ ਜਿਹੜੀ ਹੈ ਇੱਕ ਹੁੰਦੀ ਹੈ ਇਮੋਸ਼ਨਲ ਸਟੇਟਮੈਂਟ ਇੱਕ ਹੁੰਦੀ ਹੈ ਗਰਾਊਂਡ ਰਿਐਲਿਟੀ ਆਪਾਂ ਨੂੰ ਇੱਕ ਗੱਲ ਇਹ ਸਮਝਣੀ ਚਾਹੀਦੀ ਹੈ ਕਿ ਪੰਜਾਬ ਤੋਂ ਬਾਹਰ ਹਿੰਦੁਸਤਾਨ ਦੇ ਨਕਸ਼ੇ ਤੋਂ ਬਾਹਰ ਬੈਠਾ ਹੈ ਜਿਹੜਾ ਗੁਰਸਿੱਖ ਆ ਪੰਥਕ ਸੋਚ ਰੱਖਦਾ ਜਿਹੜਾ ਸਿੱਖ ਆ ਉਹ ਜ਼ਿਆਦਾ ਵਧੀਆ ਰੋਲ ਇਹੋ ਜਿਹੇ ਮਸਲਿਆਂ ਤੇ ਪਲੇ ਕਰਨ ਦੀ ਸਥਿਤੀ ਵਿੱਚ ਹੈ ਤੇ ਅਸਲੀ ਹਕੀਕਤ ਇਹ ਹੈ ਜਿਵੇਂ ਤੁਸੀਂ ਪਾਕਿਸਤਾਨ ਦੀ ਗੱਲ ਕਰ ਰਹੇ ਆ ਅਮਰੀਕਾ ਦੀ ਗੱਲ ਕਰ ਰਹੇ ਆ ਹੋਰਨਾਂ ਮੁਲਕਾਂ ਦੇ ਵਿੱਚ ਵੀ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇਗੀਆਂ ਉਹ ਉੱਥੇ ਠੋਸ ਰੂਪ ਦੇ ਵਿੱਚ ਨਾਨਕਸ਼ਾਹੀ ਅਸਲ ਕੈਲੰਡਰ ਜਿਹੜਾ ਹੈਗਾ ਉਹਦੇ ਅਨੁਸਾਰ ਆਪਣੇ ਦਿਨ ਦਿਹਾੜੇ ਜਿਹੜੇ ਪੁਰਬ ਨੇਗੇ ਸਾਰੇ ਅਸੀਂ ਮਨਾਇਆ ਕਰੀਏ ਤੇ ਜਿਵੇਂ ਸਾਨੂੰ ਇਸ ਗੱਲ ਦਾ ਹੈਗਾ ਕਿ ਪੰਜਾਬ ਦੇ ਵਿੱਚ ਖਾਸ ਤੌਰ ਦੇ ਉੱਤੇ ਇਹਨਾਂ ਦੀ ਜਿਹੜੀ ਤੂਤੀ ਬੋਲਦੀ ਆ ਔਰ ਸਾਡਾ ਅਜੇ ਇੰਨਾ ਇੱਥੇ ਬਲ ਨਹੀਂ ਹੈਗਾ ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਖਾਲਸੇ ਦਾ ਬਲ ਵਧੇ ਇੱਥੇ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਆਪਦੇ ਤਰੀਕੇ ਨਾਲ ਨਿਭਾਵਾਂਗੇ ਜਿੰਨੇ ਜੋਗੇ ਹੈਗੇ ਆ ਅਸੀਂ ਇਸ ਗੱਲ ਨੂੰ ਰੱਖਾਂਗੇ ਪਰ ਬਾਹਰੋਂ ਖਾਸ ਤੌਰ ਤੇ ਭਾਰਤ ਦੇ ਨਕਸ਼ੇ ਤੋਂ ਬਾਹਰ ਬੈਠਾ ਖਾਲਸਾ ਪੰਥ ਜਿਹੜਾ ਹੈਗਾ ਉਹਦੇ ਸਿਰ ਤੇ ਜ਼ਿਆਦਾ ਅਹਿਮ ਜ਼ਿੰਮੇਵਾਰੀ ਹੈ ਦੂਸਰੀ ਗੱਲ ਇਹ ਹੈਗੀ ਆ ਕਿ ਇਹ ਗੱਲ ਮੈਂ ਕਹਿੰਦਿਆਂ ਵਕਤ ਮੈਨੂੰ ਸਾਰਿਆਂ ਨੂੰ ਪੰਥ ਜਿਹੜਾ ਸਾਡਾ ਸੁਣ ਰਿਹਾ ਇਸ ਵਕਤ ਉਹਨਾਂ ਨੂੰ ਮੈਂ ਯਾਦ ਕਰਾਉਣਾ ਚਾਹਾਂ ਕਿ ਪਿੱਛੇ ਜੇ ਆਪਾਂ ਸਾਰਿਆਂ ਨੇ ਪਿਛਲੇ ਸਾਲ ਇੱਕ ਗੱਲ ਚਲਾਈ ਸੀ ਕਿ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਨਾਨਕਸ਼ਾਹੀ ਕੈਲੰਡਰ ਦੇ ਮੁੱਦੇ ਉੱਤੇ ਤੇ ਹੋਰ ਇਹੋ ਜਿਹੇ ਮੁੱਦਿਆਂ ਉੱਤੇ ਵੱਡਾ ਜਿਹੜਾ ਹੈਗਾ ਮਸਲਿਆਂ ਦੇ ਉੱਤੇ ਇਕੱਤਰਤਾ ਜਿਹੜੀ ਆ ਬੁਲਾਈ ਜਾਵੇ ਚਲੋ ਉਹਦਾ ਨਾਂ ਕੋਈ ਵੀ ਰੱਖਿਆ ਜਾ ਸਕਦਾ ਮੈਂ ਇਹ ਸਮਝਦਾ ਹੈਗਾ ਕਿ ਇਹ ਜਿਹੜਾ ਹੋਇਆ ਅੱਜ ਜਿਹੜਾ ਸਾਡੇ ਸਾਹਮਣੇ ਇਹਨਾਂ ਨੇ ਕੀਤਾ ਇਸ ਚੀਜ਼ ਦੇ ਪੈਰਲਲ ਸਾਨੂੰ ਨਨਕਾਣਾ ਸਾਹਿਬ ਤੋਂ ਦੁਬਾਰਾ ਇੱਕ ਵਾਰੀ ਫੇਰ ਕਿਉਂਕਿ ਜਿਹੜਾ ਭਾਰਤ ਦਾ ਤੇ ਭਾਰਤ ਤੋਂ ਬਾਹਰ ਬੈਠਾ ਸਿੱਖ ਆ ਜਿਹੜਾ ਦਰਦ ਰੱਖਦਾ ਪੰਥ ਦਾ ਉਹ ਸਾਰੇ ਦੇ ਸਾਰੇ ਅਸੀਂ ਉੱਥੇ ਇਕੱਠੇ ਹੋ ਸਕਦੇ ਹਾਂ ਤੇ ਉਹ ਥਾਂ ਆ ਜਿੱਥੇ ਸਾਨੂੰ ਭਾਰਤ ਵਿੱਚੋਂ ਜਾਣਾ ਵੀ ਸੌਖਾ ਤੇ ਅਮਰੀਕਾ ਕੈਨੇਡਾ ਆਸਟ੍ਰੇਲੀਆ ਤੇ ਹੋਰ ਜਿਹੜਾ ਦੇਸ਼ ਵਿਦੇਸ਼ ਵਿੱਚ ਖਾਲਸਾ ਪੰਥ ਬੈਠਾ ਹੈ ਉਹਦੇ ਲਈ ਵੀ ਉੱਥੇ ਆਉਣਾ ਹੈਗਾ ਸੌਖਾ ਹੈ ਤੇ ਆਪਦੀ ਗੱਲ ਅਸੀਂ ਜੇ ਸ਼ੁੱਧ ਰੂਪ ਚ ਕਹੀਏ ਕਿ ਸਭ ਤੋਂ ਬੇਡਰ ਤਿੰਨ ਧੜਕ ਹੋ ਕੇ ਕਹਿਣ ਦੀ ਜਿਹੜੀ ਸਥਿਤੀ ਹੈਗੀ ਆ ਉਹ ਸਾਡੀ ਨਨਕਾਣਾ ਸਾਹਿਬ ਚ ਜਾ ਕੇ ਬਣੂਗੀ ਉਹ ਆਪਾਂ ਸਾਰੇ ਰਲ ਮਿਲ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੋਈ ਕੋਈ ਇਸ ਮਸਲੇ ਉੱਤੇ ਕਿਉਂਕਿ ਵਿਸਾਖੀ ਦੇ ਮੌਕੇ ਖਾਲਸਾ ਪੰਥ ਉੱਥੇ ਜੁੜਦਾ ਹੈ ਉੱਥੇ ਸਾਰੀਆਂ ਸਾਡੀਆਂ ਪੰਥਕ ਸ਼ਖਸੀਅਤਾਂ ਨੇ ਇਕੱਠੇ ਹੋਣਾ ਹੁੰਦਾ ਤੋ ਇਹ ਸਾਡੇ ਕੋਲੇ ਟਾਈਮ ਜਿਹੜਾ ਹੈਗਾ ਉਹ ਨੇੜੇ ਹੀ ਆ ਕੋਈ ਨਾ ਕੋਈ ਪ੍ਰੋਗਰਾਮ ਜਿਹੜਾ ਹੈਗਾ ਇਸ ਦਿਸ਼ਾ ਵਿੱਚ ਇੱਥੇ ਹੋਏਗਾ ਤੇ ਉਹ ਗੱਲ ਇੱਧਰ ਜਾ ਕੇ ਨਿਬੜਨੀ ਹੈ ਜੀ ਬਿਲਕੁਲ ਵੀਰ ਜੀ ਥੈਂਕ ਯੂ ਸੋ ਮਚ ਫॉर दैट ਵੀਰ ਜੀ ਹੁਣ ਅਸੀਂ ਇੱਕ ਸੈਕੰਡ ਮੁੱਦੇ ਦੇ ਉੱਪਰ ਵੀ ਤੁਹਾਡੇ ਮਸਲੇ ਦੇ ਉੱਪਰ ਵੀ ਤੁਹਾਡੇ ਇਸ ਵਿਚਾਰ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਮੁਫਤੀ ਸਈਦ ਨੇ ਕਸ਼ਮੀਰੀ ਆਜ਼ਾਦੀ ਪਸੰਦ ਨੇਤਾ ਮਿਸਟਰ ਮਸਾਰਤ ਆਲਮ ਸਮੇਤ ਹੋਰ ਵੀ ਲੰਮੇ ਸਮੇਂ ਤੋਂ ਬੰਦ ਐਕਟਿਵਿਸਟ ਨੂੰ ਰਿਹਾ ਕਰਵਾਇਆ ਹੈ ਜਿਸ ਦੇ ਉੱਤੇ ਬੀਜੇਪੀ ਲੀਡਰ ਸਮੇਤ ਨਰਿੰਦਰ ਮੋਦੀ ਨੇ ਵੀ ਹਾਹਾਕਾਰ ਮਚਾਈ ਹੋਈ ਹੈ ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੇਖੋ ਜਿਵੇਂ ਬਾਦਲ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਜਾਂ ਹੋਰ ਬਹੁਤ ਸਾਰੇ ਜਿਹੜੇ ਸਾਡੇ ਸਿੱਖ ਆਗੂ ਨੇ ਜਿਹੜੇ ਭਾਰਤੀ ਮੁੱਖ ਧਾਰਾ ਦੇ ਅਧੀਨ ਵਿਚਰਦੇ ਆ ਉਵੇਂ ਹੀ ਮੁਫਤੀ ਮੁਹੰਮਦ ਸਈਦ ਜਿਹੜੇ ਨੇ ਭਾਰਤੀ ਮੁੱਖ ਧਾਰਾ ਦੇ ਅਧੀਨ ਆਪਦੇ ਕੌਮ ਦੇ ਲਈ ਜਾਂ ਆਪਦੇ ਉਹ ਲੜ ਰਹੇ ਨੇ ਹੁਣ ਉਹਨਾਂ ਦੇ ਹੱਥ ਜਦੋਂ ਸੱਤਾ ਆਈ ਤਾਂ ਉਹਨਾਂ ਨੇ ਬੀਜੇਪੀ ਜਾਂ ਜਿਹੜੇ ਉਹ ਮਤਲਬ ਕਸ਼ਮੀਰ ਦੇ ਵਿਰੋਧੀ ਜਿਹੜੇ ਸੈਂਟੀਮੈਂਟਸ ਨੇ ਉਹਨਾਂ ਦੀ ਪਰਵਾਹ ਨਹੀਂ ਕੀਤੀ ਉਹਨਾਂ ਨੇ ਆਪਦੇ ਕੌਮ ਦੇ ਸੈਂਟੀਮੈਂਟਸ ਜਿਹੜੇ ਆ ਉਹ ਦੇਖੇ ਆ ਔਰ ਇਹ ਗੱਲ ਕੱਲੀ ਮਸਾਰਤ ਆਲਮ ਤੇ ਹੋਰ ਜਿਹੜੇ ਉੱਥੇ ਨਜ਼ਰਬੰਦ ਸੀਗੇ ਸਾਡੇ ਕਸ਼ਮੀਰੀ ਭਰਾ ਉਹਨਾਂ ਦੀ ਗੱਲ ਨਹੀਂ ਵੀ ਉਹਨਾਂ ਦੀ ਰਿਹਾਈ ਦੀ ਗੱਲ ਆ ਇਸ ਤੋਂ ਪਹਿਲਾਂ ਵੀ ਆਪਾਂ ਦੇਖੋ ਵੀ ਅਫਜ਼ਲ ਗੁਰੂ ਦੇ ਮਾਮਲੇ ਵਿੱਚ ਵੀ ਉਹ PDP ਦੇ ਕੁਛ ਆਗੂਆਂ ਦੀ ਸਟੇਟਮੈਂਟ ਆਈ ਸੀ ਜਿਹਦੇ ਉੱਤੇ ਵੀ ਭਾਰਤੀ ਪਾਰਲੀਮੈਂਟ 'ਚ ਬੜਾ ਰੌਲਾ ਰੱਪਾ ਪਾਇਆ ਇਹਨਾਂ ਨੇ ਤੋ ਇਹ ਆਪਦੀ ਕੌਮ ਨਾਲ ਆਪਦੀ ਕੌਮ ਦੇ ਲੋਕਾਂ ਨਾਲ ਖੜਨਾ ਆਪਦੀ ਧਰਤੀ ਦੇ ਹਿੱਤਾਂ ਨਾਲ ਖੜਨਾ ਜਿਹੜਾ ਹੈਗਾ ਇਹਦੀ ਇੱਕ ਮਿਸਾਲ ਸਾਡੇ ਸਾਹਮਣੇ ਇੱਕ ਵਾਰੀ ਫੇਰ ਮੁਫਤੀ ਮੁਹੰਮਦ ਸਈਦ ਦੇ ਰੂਪ ਦੇ ਵਿੱਚ ਇਸ ਦੌਰਾਨ ਅਸੀਂ ਦੇਖ ਰਹੇ ਹਾਂ ਔਰ ਦੂਸਰੇ ਪਾਸੇ ਅਸੀਂ ਸਾਡੇ ਇੱਥੇ ਪੰਜਾਬ ਦੀ ਧਰਤੀ ਉੱਤੇ ਦੇਖੀਏ ਕਿ ਜਿਹੜਾ ਦੇ ਨਜ਼ਰਬੰਦ ਸਿੰਘ ਜਿਹੜੇ ਨੇ ਉਹਨਾਂ ਦੀ ਰਿਹਾਈ ਦੇ ਲਈ ਬਾਪੂ ਸੂਰਤ ਸਿੰਘ ਜੀ ਨੇ ਜੇ ਭੁੱਖ ਹੜਤਾਲ ਰੱਖੀ ਹੈ ਜਾਂ ਆਪਦਾ ਸੰਘਰਸ਼ ਆਰੰਭਿਆ ਹੋਇਆ ਤਾਂ ਉਹਨਾਂ ਨੂੰ ਤਾਂ ਜਿਹੜਾ ਤੰਗ ਪਰੇਸ਼ਾਨ ਕਰਨਾ ਅਸੀਂ ਕੀਤਾ ਹੀ ਹੋਇਆ ਪਰ ਜਿਹੜੇ ਸਿੰਘ
ਉਹਨਾਂ ਦੀ ਹਮਾਇਤ ਵਿੱਚ ਸਾਹਮਣੇ ਆਏ। ਹਾਂਜੀ ਉਹਨਾਂ ਸਾਰਿਆਂ ਦੇ ਘਰਾਂ 'ਚ ਪੁਲਿਸ ਦੇ ਛਾਪੇ ਪੈ ਰਹੇ ਨੇ ਜੀ ਔਰ ਉਹਨਾਂ ਦੇ ਵਿੱਚੋਂ ਜਿਹੜੇ ਫੜੇ ਗਏ ਨੇ, ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਮੁਕਮ ਸਿੰਘ, ਇਹਨਾਂ ਨੂੰ ਤਾਂ ਹੁਣ ਕੱਲ ਜ਼ਮਾਨਤ ਹੋਈ ਹੈ। ਭਾਈ ਮੁਕਮ ਸਿੰਘ ਦੀ ਰਾਤ ਲੇਟ ਨਾਈਟ ਮੈਨੂੰ ਪਤਾ ਲੱਗਾ, ਮੈਂ ਮਿਲ ਕੇ ਆਇਆ। ਔਰ ਇਸੇ ਤਰ੍ਹਾਂ ਭਾਈ ਦਮਨਦੀਪ ਸਿੰਘ, ਇੱਕ ਉਹ ਨੌਜਵਾਨ ਸਿੰਘ ਹੈ ਜਿਹੜਾ ਕਿ ਇੱਕ ਕਿਰਤੀ ਸਿੱਖ ਆ, ਉਹ ਉੱਥੇ ਬਾਪੂ ਸੂਰਤ ਸਿੰਘ ਦੇ ਉਹਦੇ ਹਸਪੀਟਲ 'ਚ ਪਤਾ ਲੈਣ ਜਾਂਦਾ ਹੁੰਦਾ ਸੀ। ਇੰਨੀ ਗੱਲ ਤੇ ਹੀ ਲੁਧਿਆਣੇ ਦੀ ਪੁਲਿਸ ਨੇ ਉਹਨੂੰ ਪਿਛਲੇ 15-20 ਦਿਨ ਤੋਂ ਜੇਲ੍ਹ 'ਚ ਇਉਂ ਡੱਕਿਆ ਹੋਇਆ ਜਿਵੇਂ ਉਹ ਬਹੁਤ ਵੱਡਾ ਕੋਈ ਕ੍ਰਿਮੀਨਲ ਹੋਵੇ। ਔਰ ਕੱਲ ਜਦੋਂ ਅਦਾਲਤ ਵਿੱਚ ਪੇਸ਼ ਕੀਤਾ ਉਹਨੂੰ ਹੱਥ ਕੜੀਆਂ ਲਾ ਕੇ, ਔਰ ਰਵਿੰਦਰਪਾਲ ਸਿੰਘ ਗੋਗੀ ਜਿਹੜਾ ਅਮਰੀਕਨ ਸਿਟੀਜ਼ਨ ਆ, ਔਰ ਇੱਥੇ ਸਿਰਫ ਆਪਣੇ ਬਾਪ ਦਾ ਪਤਾ ਲੈਣ, ਆਪਣੇ ਪਿਤਾ ਦਾ ਪਤਾ ਲੈਣ ਦੀ, ਮੇਰੇ ਬਾਪ ਇੱਕ ਮੋਰਚੇ 'ਚ ਬੈਠਿਆ, ਮੈਂ ਜਾਵਾਂ, ਔਰ ਇੱਥੇ ਆਇਆ। ਉਹਨੂੰ ਵੀ ਇਹਨਾਂ ਨੇ ਫੜ ਕੇ 751 'ਚ, ਔਰ ਬੇਕਾਰ ਜੀ ਇੱਕ ਧਾਰਾ ਹੈਗੀ ਆ ਇਹ, ਪਰ ਇਹਦੇ ਵਿੱਚ ਵੀ ਜ਼ਮਾਨਤ ਨਹੀਂ ਦਿੱਤੀ ਜਾ ਰਹੀ ਔਰ ਪੂਰੀਆਂ ਲੜਕੜੀਆਂ ਕਢਵਾਈਆਂ ਜਾ ਰਹੀਆਂ ਨੇਗੀਆਂ। ਤੇ ਇਸ ਤਰੀਕੇ ਨਾਲ ਬਾਦਲ ਸਾਹਿਬ ਜਿਹੜੇ ਨੇਗੇ, ਇਹ ਇਹਨਾਂ ਦਾ ਤੇ ਮੁਫਤੀ ਮੁਹੰਮਦ ਸਈਦ ਦਾ ਜਿਹੜਾ ਫਰਕ ਹੈ ਇੱਕ ਤਰ੍ਹਾਂ ਅਸੀਂ ਉਹ ਇੱਥੇ ਦੇਖ ਰਹੇ ਹਾਂ। ਦੂਸਰਾ ਇਹ ਹੈਗਾ ਕਿ ਸਾਡੇ ਇਸ ਜਦੋਂ ਮੁਫਤੀ ਮੁਹੰਮਦ ਸਈਦ ਵੱਲੋਂ ਮੁਸਰਤ ਆਲਮ ਤੇ ਹੋਰਾਂ ਨੂੰ ਛੱਡੇ ਜਾਣ ਦੀ ਗੱਲ ਆ, ਤਾਂ ਆਪਾਂ ਇੱਕ ਗੱਲ ਇਹ ਵੀ ਧਿਆਨ 'ਚ ਰੱਖੀਏ, ਇੱਕ ਵੱਖਰਾ ਮਤਲਬ ਨਜ਼ਰੀਆ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਜਦੋਂ ਬਰਨਾਲਾ ਗੌਰਮੈਂਟ ਬਣੀ ਸੀਗੀ ਉਦੋਂ ਵੀ ਬੜੀ ਮਤਲਬ ਇਸ ਤਰ੍ਹਾਂ ਦੀ ਇੱਕ ਗੱਲ ਚੱਲੀ ਸੀਗੀ। ਜਸਟਿਸ ਅਜੀਤ ਸਿੰਘ ਬੈਂਸ ਹੁਣੇ ਉਹਨਾਂ ਦੀ ਅਗਵਾਈ ਤੇ ਕਮੇਟੀ ਬਣਾਈ ਸੀ ਔਰ ਬਹੁਤ ਸਾਰੇ ਸਿੱਖ ਜੁਝਾਰਾਂ ਨੂੰ ਉਦੋਂ ਇਸੇ ਤਰੀਕੇ ਨਾਲ ਹੀ ਛੱਡਿਆ ਗਿਆ ਸੀਗਾ ਤੇ ਉਹ ਇੱਕ ਜਿਹੜਾ ਸੀਗਾ ਮੂਵ ਦਾ ਹਿੱਸਾ ਸੀ। ਹੁਣ ਇਹ ਗੱਲ ਕੱਲ ਵੀ ਅਸੀਂ ਸਾਰਿਆਂ ਨੇ ਬੜੇ ਧਿਆਨ ਨਾਲ ਪਾਰਲੀਮੈਂਟ ਦੇ ਵਿੱਚ ਜਿਹੜੀ ਮਿਸਟਰ ਮੋਦੀ ਦੀ ਸੀਗੀ ਤਕਰੀਰ, ਉਹਨੂੰ ਮੈਂ ਅਨਾਲਿਸਿਸ ਕੀਤਾ ਤੇ ਦੇਖਿਆ ਹੈਗਾ ਅਸੀਂ ਸਾਰਿਆਂ ਨੇ। ਤੇ ਅਸੀਂ ਇਹ ਸਮਝਦੇ ਸੀਗੇ ਕਿ ਸ਼ਾਇਦ ਇਹ ਵੀ ਕੋਈ ਏਦਾਂ ਦੀ, ਜਿਵੇਂ ਬਰਨਾਲਾ ਗੌਰਮੈਂਟ ਵੇਲੇ ਮਤਲਬ ਉਹਨਾਂ ਨੇ ਸ਼ਾਂਤੀ ਪ੍ਰਕਿਰਿਆ ਦੇ ਲਈ ਮੁੰਡੇ ਛੱਡੇ ਸੀ, ਸਾਡੇ ਜੁਝਾਰੂ ਛੱਡੇ ਸੀਗੇ, ਸ਼ਾਇਦ ਕੋਈ ਏਦਾਂ ਦੀ ਗੱਲ ਹੈ। ਪਰ ਕੱਲ ਠੋਕ ਵਜਾ ਕੇ ਮੋਦੀ ਨੇ ਕਿਹਾ ਹੈਗਾ ਕਿ ਸਾਨੂੰ ਜੀ ਉਹਨਾਂ ਨੇ ਪੁੱਛਿਆ ਤੇ ਸਾਡੀਆਂ ਇਸ ਗੱਲ ਦੇ ਵਿੱਚ ਕੋਈ ਉਹਨਾਂ ਨੇ ਸਹਿਮਤੀ ਨਹੀਂ ਲਈ। ਸੋ ਇੱਕ ਬੜੀ ਵੱਡੀ ਇਹ ਪੋਲੀਟੀਕਲ ਡਿਵੈਲਪਮੈਂਟ ਆ ਔਰ ਆਪਣੇ ਕੌਮ ਦੇ ਲੋਕਾਂ ਦੇ ਲਈ ਮੁਫਤੀ ਮੁਹੰਮਦ ਸਈਦ ਨੇ ਜਿਵੇਂ ਖੜ ਕੇ ਇਹ ਸਟੈਂਡ ਲਿਆ, ਇਹਦੇ ਲਈ ਉਹਨਾਂ ਦੀ ਸ਼ਲਾਘਾ ਕੀਤੀ ਜਾਣੀ ਚਾਹੀਦੀ ਹੈ। ਮਿਸਟਰ ਬਾਦਲ ਤੇ ਮਿਸਟਰ ਮੋਦੀ ਵਰਗੇ ਲੋਕਾਂ ਨੂੰ ਵੀ ਜਿਹੜੀ ਹੈਗੀ ਆ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਜਿਹੜੇ ਲੋਕ ਆਪਦੇ ਕੌਮ ਦੇ ਲਈ ਲੜਨਾ ਜਾਣਦੇ ਹੁੰਦੇ ਨੇ ਉਹ ਬਹੁਤ ਵਾਰੀ ਬਹੁਤ ਵੱਡੀ ਗੱਲ ਕਰਦੇ ਹੁੰਦੇ ਨੇ, ਤੇ ਇਹਨਾਂ ਗੱਲਾਂ 'ਚ ਇਹ ਇੱਕ ਘਟਨਾ ਸਾਡੇ ਸਾਹਮਣੇ ਵਾਪਰੀ ਹੈ। ਜੀ ਬਿਲਕੁਲ। ਤੇ ਵੀਰ ਸਰ, ਫਿਊ ਸੈਕਿੰਡਸ ਰਹਿ ਗਏ ਨੇ, ਤੁਸੀਂ ਸਿਰਫ ਇਹੀ ਕਹਿਣਾ ਚਾਹੁੰਦੇ ਜਿਸ ਤਰ੍ਹਾਂ ਜੰਮੂ ਕਸ਼ਮੀਰ ਜਿਹੜੇ ਮੁੱਖ ਮੰਤਰੀ ਅਗਰ ਉਹ ਆਪਣੇ ਬੰਦੀ ਸਿੰਘਾਂ ਆਪਣੇ ਬੰਦੀਆਂ ਨੂੰ ਰਿਹਾ ਕਰਵਾ ਸਕਦਾ ਹੈ, ਤਾਂ ਜਿਹੜੇ ਇੰਡੀਆ ਪੰਜਾਬ ਦਾ ਚੀਫ ਮਿਨਿਸਟਰ ਆ ਬਾਦਲ ਹੈ, ਉਹਦੇ ਵਿੱਚ ਵੀ ਇੰਨੀ ਪਾਵਰ ਹੈਗੀ ਕਿ ਉਹ ਵੀ ਬਾਹਰ ਜਿਹੜੇ ਆਪਣੇ ਬੰਦੀ ਸਿੰਘ ਨੇ ਉਹਨਾਂ ਨੂੰ ਰਿਹਾ ਕਰਵਾ ਸਕਦਾ ਹੈ, ਰਾਈਟ? ਬਿਲਕੁਲ ਜੀ ਬਿਲਕੁਲ। ਇਹ ਵੈਸੇ ਸਿਰਫ ਬੇਈਮਾਨੀ ਆ ਔਰ ਦਿਲ ਦੇ ਵਿੱਚ ਇਹਨਾਂ ਸਿੰਘਾਂ ਪ੍ਰਤੀ ਦਿਲ 'ਚ ਨਫ਼ਰਤ ਆ, ਕਿਉਂਕਿ ਇਹ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਧਿਰ ਨਾਲ ਜੁੜੇ ਹੋਏ ਔਰ ਖਾਲਸਾ ਦੀ ਧਿਰ ਨਾਲ ਜੁੜੇ ਹੋਏ ਸਿੱਖ ਜੁਝਾਰੂ ਨੇ। ਇਹਨਾਂ ਸਾਰਿਆਂ ਦੇ ਪ੍ਰਤੀ ਜਿਹੜੀ ਮਨ 'ਚ ਨਫ਼ਰਤ ਆ ਇਸ ਪਰਿਵਾਰ ਦੇ, ਖਾਸ ਤੌਰ ਤੇ ਨਿੱਜੀ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ, ਉਸ ਗੱਲ ਦੀ ਇਹ ਸਾਰੀ ਜਿਹੜੀ ਹੈਗੀ ਆ ਕਿ ਉਹ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਕਰ ਰਿਹਾ। ਥੈਂਕ ਯੂ ਸੋ ਮਚ ਵੀਰ ਜੀ ਕਲੀਅਰ ਕਰਨ ਲਈ, ਬਿਕੋਜ਼ ਜਦੋਂ ਵੀ ਅਸੀਂ ਪੰਜਾਬ ਦੇ ਅਖਬਾਰ ਚੁੱਕਦੇ ਤਾਂ ਹਮੇਸ਼ਾ ਦੇਖਦੇ ਕਿ ਬਾਦਲ ਸਰਕਾਰ ਇਜ਼ ਟਰਾਈਂਗ ਸੋ ਮਚ, ਬਹੁਤ ਟਰਾਈ ਕਰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਂ ਫਿਰ ਹੋਰ ਜਿਹੜੇ ਸਾਡੇ ਕੈਦੀ ਨੇ ਆਲ ਓਵਰ, ਬਟ ਇੰਨੀ ਪਾਵਰ ਹੋਣ ਦੇ ਬਾਵਜੂਦ ਵੀ ਇਹ ਆਰਾਮ ਨਾਲ ਸੁੱਤੀ ਪਈ ਸਰਕਾਰ। ਸੋ ਦਿਸ ਇਜ਼ ਟਾਈਮ ਫॉर ਸਾਡੇ ਸਿੱਖਾਂ ਨੂੰ ਉੱਠਣ ਲਈ, ਜਾਗਰੂਕ ਕਰਨ ਲਈ ਐਂਡ ਹੋਰ ਅਵੇਅਰਨੈਸ ਕਰਨ ਲਈ। ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਕਿ ਤੁਸੀਂ ਇਸ ਮੁੱਦੇ ਦੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੋਪਫੁਲੀ ਆਵਰ ਸਿੱਖਾਂ ਵਿਲ ਵੇਕ ਅਪ ਐਂਡ ਡੂ ਸਮਥਿੰਗ ਅਬਾਊਟ ਇਟ। ਸੋ ਥੈਂਕ ਯੂ ਸੋ ਮਚ ਫॉर योर टाइम ਵੀਰ ਜੀ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਗੇ ਕਿਉਂਕਿ ਸਾਡਾ टाइम ब्रेक वाल जा रहा है। वाहिगुरू जी का खालसा, वाहिगुरू जी की फतेह। व्यूअर्स, वक्त हो गया एक छोटे से ब्रेक का।